एक इंडियन हिंदू माता जी ने इंटरव्यू देंदे होया आख्या कि मैनू अपना पाकिस्तानी पिंड बड़ा याद आउंदा है। साडा उत्थे समान सी, पेटियां, दाज, सारा कुछ उत्थे रह गया और असी 1947 ਨੂੰ इंडिया आ गए तो फिर कदी भी उत्थे ना जा सके। तो मेरा दिल करदा है कि अज मैं अपना पिंड वेखां। ਇਹ ਫਿਰ ਜਦੋਂ ਉਹਨਾਂ ਗੱਲਬਾਤ ਕੀਤੀ ਤੇ ਮੈਂ ਕੈਮਰਾ ਫੜ ਕੇ ਤੇ ਆ ਗਿਆ ਉਹਨਾਂ ਦੇ ਪਿੰਡ ਬੜਾ ਪਿੰਡ। ਇਹ 1947 ਤੱਕ ਤਹਿਸੀਲ ਸ਼ਕਰਗੜ੍ਹ ਤੇ ਜ਼ਿਲ੍ਹਾ ਗੁਰਦਾਸਪੁਰ ਦਾ ਹਿੱਸਾ ਸੀ। ਅੱਜ ਕੱਲ੍ਹ ਇਹ ਤਹਿਸੀਲ ਜ਼ਫਰਵਾਲ ਤੇ ਜ਼ਿਲ੍ਹਾ ਨਾਰੋਵਾਲ ਦਾ ਹਿੱਸਾ ਹੈ। ਤੇ ਵੀਡੀਓ ਨਾਲ ਤੁਸੀਂ ਜੁੜੇ ਰਹੋ। ਮਾਤਾ ਜੀ ਨੂੰ ਉਹਨਾਂ ਦਾ ਪੂਰਾ ਪੁਰਾਣਾ ਪਿੰਡ ਤੇ ਘਰ ਵਿਖਾਲਦੇ ਹਾਂ। ਲੋ ਜੀ ਮਾਤਾ ਜੀ, ਮੈਂ ਵਿਖਾਲਣਾ ਤੁਹਾਨੂੰ ਤੁਹਾਡਾ 1947 ਵਾਲਾ ਪਿੰਡ ਜਿਹਦਾ ਨਾਂ ਹੈ ਬੜਾ ਪਿੰਡ ਲੂਟੀਆਂ। ਬੜਾ ਪਿੰਡ ਜਰਪਾਲ ਵੀ ਕਿਹਾ ਜਾਂਦਾ ਹੈ। ਤੇ ਇੱਕ ਹਿੰਦੂ ਮਾਤਾ ਜੀ ਨੇ ਇੰਟਰਵਿਊ ਦਿੱਤਾ ਵਿਰਸਾ ਤੇ ਵਰਤਨਾਮ ਚੈਨਲ ਤੇ। ਉਹਨਾਂ ਆਖਿਆ ਜੀ ਸਾਡਾ ਪਿੰਡ ਹੁੰਦਾ ਸੀ ਬੜਾ ਪਿੰਡ ਔਰ ਉੱਥੇ ਸਾਡੇ ਘਰ ਸਨ। ਉੱਥੇ ਜਨਾਬ ਬਹੁਤ ਵੱਡੇ ਬਾਜ਼ਾਰ ਜਿਹੜੇ ਨੇ, ਮੰਡੀਆਂ ਲੱਗਦੀਆਂ ਹੁੰਦੀਆਂ, ਸਾਰਾ ਏਰੀਆ ਉਹ ਏ। ਪਿੱਛੇ ਘਰ ਵੀ ਏ, ਚੁਬਾਰੇ ਉਹਦੇ ਉਜੜੇ ਤੁਹਾਨੂੰ ਵਿਖਾਏ ਨੇ। ਤੇ ਬਜ਼ੁਰਗਾਂ ਦੀਆਂ ਜਿਸ ਤਰ੍ਹਾਂ ਮੈਂ ਤੁਹਾਨੂੰ ਉਹਨਾਂ ਖੁਆਇਸ਼ਾਂ ਮੈਂ ਪੂਰੀਆਂ ਕਰਨਾ, ਇਸ ਲਈ ਵੀ ਮੈਂ ਇਸ ਮਾਤਾ ਜੀ ਦੀ ਖੁਆਇਸ਼ ਪੂਰੀ ਕਰਨ ਵਾਸਤੇ ਆਇਆ ਵਾਂ। 1947 ਵਾਲਾ ਪਿੰਡ ਜਿਹੜਾ ਨਾ ਛੱਡਿਆ ਸੀ, ਅੱਜ ਉੱਥੇ ਉਹਨਾਂ ਦੇ ਘਰ, ਉਹਨਾਂ ਦੀ ਜਿਹੜੀ ਸਾਰੀਆਂ ਯਾਦਾਂ ਨੇ ਉਹ ਕਿਸ ਹਾਲ ਦੇ ਵਿੱਚ ਨੇ, ਉਹ ਤੁਹਾਨੂੰ ਵਿਖਾਲਣ ਵਾਸਤੇ ਮੈਂ ਇੱਥੇ ਆਇਆ ਵਾਂ। ਤੁਸੀਂ ਵੀਡੀਓ ਜ਼ਰੂਰ ਵੇਖੋ ਤੇ ਵੀਡੀਓ ਨੂੰ ਲਾਈਕ ਵੀ ਕਰਿਓ। ਮਾਤਾ ਜੀ ਦਾ ਜਿਹੜਾ ਘਰ ਹੈ ਜਾਂ ਉਹਨਾਂ ਦੀ ਜਿਹੜੀਆਂ ਨੇ ਪ੍ਰਾਪਰਟੀਆਂ ਨੇ ਉਹ ਅੱਜ ਕਿਸ ਹਾਲ ਦੇ ਵਿੱਚ ਨੇ। ਲਓ ਜੀ ਦੋਸਤੋ, ਇਹ ਇੱਕ ਘਰ ਹੈਗਾ ਚੁਬਾਰਾ। ਇਹ ਵੀ ਹੁਣ ਜਿਹੜਾ ਨਾ ਆਹਿਸਤਾ ਆਹਿਸਤਾ ਟੁੱਟ ਚੁੱਕਿਆ, ਲੇਕਿਨ ਵੇਖਦੇ ਆ ਕਿ ਇਹ ਦੇਖੋ ਤੁਸੀਂ, ਓਏ ਹੋਏ ਹੋਏ, ਇਹ ਦੇਖੋ ਜੀ, ਇਹਦੀਆਂ ਪੌੜੀਆਂ ਤੇ ਇਹ ਸਾਹਮਣੇ ਪਸਾਰ ਤੇ ਉਹਦੇ ਪਿੱਛੇ ਕੋਠਰੀ, ਛੋਟੀ ਇੱਟ ਨਾਲ ਇਹ ਬਣਿਆ ਏ। ਤੇ ਇਹ ਇੱਥੇ ਲੱਗਾ ਟੋਕਾ ਤੇ ਇਹਦੀਆਂ ਪੌੜੀਆਂ ਮੈਨੂੰ ਕਾਫੀ ਖਸਤਾਲ ਹੋ ਚੁੱਕੀਆਂ ਨੇ ਤੇ ਅੰਦਰ ਇਹ ਸਟੋਰ ਦੇ ਤੌਰ ਤੇ ਇਸਤੇਮਾਲ ਪਿਆ ਹੁੰਦਾ ਹੈ। ਇਹ ਤੁਹਾਨੂੰ ਵਿਖਾਲਨੇ ਆ। ਉਹ ਹੋਇਆ ਦੇਖੋ ਜੀ, ਡਬਲ ਕੁੰਡੇ ਲੱਗੇ ਨੇ। ਇਹ ਅੱਜ ਦੇ ਨਹੀਂ, ਇਹ ਉਦੋਂ ਹੀ ਡਬਲ ਕੁੰਡੇ ਲੱਗੇ ਸਨ। ਇਹ ਦੇਖੋ ਤੁਸੀਂ, ਕਿਆ ਬਾਤ ਹੈ। 2 ਕੁੰਡੇ ਲੱਗੇ ਨੇ ਇਸ ਘਰ ਨੂੰ। ਇਹ ਲੱਗਦਾ ਕਿ ਕਿਸੇ ਵਾਹ ਅਮੀਰ ਦਾ ਜਿਹੜੀ ਹੈ ਨਾ ਸਾਮੀ ਹੈ, ਇਹ ਉਹਨਾਂ ਦਾ ਘਰ ਸੀ ਜਿਹੜਾ ਕਿ ਅੱਜ ਵੀ ਮੌਜੂਦ ਹੈਗਾ। ਅੰਦਰੋਂ ਭਾਵੇਂ ਮੈਨੂੰ ਕੋਈ ਤੰਬੂੜੀ ਲੜ ਜੇ, ਐ ਨਹੀਂ ਕੋਈ ਤੰਬੂੜੀ ਨਾ। ਅੱਛਾ, ਇਹ ਦੇਖੋ ਜੀ, ਅਸੀਂ ਆ ਗਏ ਹੁੰਦੇ ਘਰ ਦੇ ਪਸਾਰ ਤੇ ਪਿੱਛੇ ਕੋਟਰੀ। ਇਹਦੀ ਤੁਹਾਨੂੰ ਖਾਸ ਗੱਲ ਇਹ ਦੱਸਣਾ ਵਾ ਕਿ ਇਹ ਜਿਹੜੇ ਛੋਟੀ ਇੱਟ ਨਾਲ ਘਰ ਬਣਿਆ ਨਾ, ਇਹਦਾ ਇਹ ਮਤਲਬ ਹੈ ਕਿ ਬਹੁਤ ਪੁਰਾਣਾ ਇਹ ਹਿੰਦੂ ਖਾਨਦਾਨ ਦਾ ਘਰ ਸੀ ਜਿਹੜਾ ਇੱਥੇ ਰਹਿੰਦਾ ਸੀ। ਕਿਉਂਕਿ ਅਲਮਾਰੀਆਂ, ਤਜੋਰੀਆਂ, ਦਰਾਜ਼, ਹਰ ਚੀਜ਼ ਬਣੀ ਹੈ। ਇਹ ਕਿੱਲੀਆਂ ਨੇ, ਇਹ ਭਾਵੇਂ ਸੋਨੇ ਦੀਆਂ ਹੋਣ, ਇਹੋ ਜਿਹੀਆਂ ਜਿਹੜੀਆਂ ਬੁੱਢੇ ਦੱਸਦੇ ਨੇ ਕਿ ਜੀ ਸੋਨੇ ਦੀਆਂ ਕਿੱਲੀਆਂ ਵੀ ਨਿਕਲੀਆਂ ਨੇ ਕਈਆਂ ਜਗ੍ਹਾ ਤੋਂ। ਤੇ ਇਹ ਦੇਖੋ ਤੁਸੀਂ, ਉਹਨਾਂ ਇਹ ਪੱਕਾ ਘਰ ਬਣਿਆ, ਲੇਕਿਨ ਇਹਨੂੰ ਲਿੰਬਿਆ ਸੀ ਉਹਨਾਂ ਨੇ ਨਾ ਮਿੱਟੀ ਨਾਲ ਕਿ ਠੰਡਾ ਰਹੇ। ਹੁਣ ਛੱਤਾਂ ਬਿਲਕੁਲ ਡਿੱਗਣ ਵਾਲੀਆਂ ਨੇ। ਬੜਾ ਰਿਸਕ ਲੈ ਕੇ ਮੈਂ ਵੀਡੀਓ ਬਣਾ ਰਿਹਾ ਵਾਂ। ਪੁਰਾਣੇ ਬੈਂਚ ਤੇ ਇਹ ਜਨਾਬ ਤਜੋਰੀਆਂ ਨੇ, ਠੀਕ ਹੈ ਨਾ। ਇਹ ਵੀ ਹੁਣ ਉਜੜੀਆਂ ਨੇ, ਢੱਕਣ ਇਹਨਾਂ ਦੇ ਮੋਗੇ ਨੇ। 1947 ਦੀ ਯਾਦਾਂ ਵਾਲਾ ਜਨਾਬ ਤੁਹਾਨੂੰ ਘਰ ਵਿਖਾਇਆ ਜਾ ਰਿਹਾ। ਤੇ ਪਿੱਛੇ ਇੱਕ ਹੋਰ ਕਮਰਾ ਹੈ, ਉਹ ਵੀ ਜਨਾਬ ਹੁਣ ਇਸ ਵੇਲੇ ਇਹ ਦੇਖੋ ਨਾ, ਸਟੋਰ ਟਾਈਪ ਹੀ ਹੈ। ਛੱਤ ਪੁਰਾਣੀ, ਉਹ ਕੜੀਆਂ ਪਈਆਂ ਨੂੰ ਤੇ ਇਹ ਜਨਾਬ ਇਹਦੇ ਵਿੱਚ ਪੁਰਾਣਾ ਸਮਾਨ ਹੈ। ਇਹ ਦੇਖੋ ਤੁਸੀਂ, ਇਹ ਦੋਸਤੋ ਇੱਕ ਹਿੰਦੂ ਖਾਨਦਾਨ ਦਾ ਘਰ ਤੁਹਾਨੂੰ ਵਿਖਾਇਆ ਜਾ ਰਿਹਾ ਜਿਹੜਾ 1947 ਤੋਂ ਲੈ ਕੇ ਬੰਦ ਪਿਆ ਔਰ ਇਸ ਵੇਲੇ ਬਿਲਕੁਲ ਇਹਦੀਆਂ ਛੱਤਾਂ ਵਗੈਰਾ ਹੁਣ ਟੁੱਟਣੀਆਂ ਸ਼ੁਰੂ ਹੋ ਗਈਆਂ ਨੇ। ਇਹ ਪਿੱਛੇ ਕਮਰਾ ਕੋਟਰੀ, ਇਹ ਵੀ ਕਮਰਾ ਜਿਹਦੇ ਵਿੱਚ ਮੈਂ ਮੌਜੂਦ ਹੈਗਾ ਵਾਂ। ਤੇ ਇਹ ਆ ਗਿਆ ਸੇਹਨ, ਇਹ ਆ ਗਿਆ ਸੇਹਨ। ਤੇ ਇੱਥੇ ਜਨਾਬ ਦੇਖੋ 2 ਕੁੰਡੇ ਲੱਗੇ ਨੇ ਇਸ ਘਰ ਨੂੰ ਨਾ। ਇਹ 2 ਕੁੰਡੇ ਨੇ, 2 ਕੁੰਡੇ ਤੇ ਛੋਟੀ ਇੱਟ ਨਾਲ ਬਣਿਆ ਘਰ। ਇਹ ਵੀ ਇਹਦਾ ਤੁਸੀਂ ਦੇਖ ਸਕਦੇ ਹੋ ਇੱਕ ਹਿੱਸਾ ਇਹ ਹੈ ਜਿਹਦੇ ਵਿੱਚ ਉਹ ਪੁਰਾਣੀ ਜਿਹੜੀ ਨਾ ਉਹ ਕੋਈ ਡੋਲੀ ਪਈ ਹੈ 1947 ਵਾਲੀ, ਠੀਕ ਹੈ ਨਾ। ਇਹ ਜਿਹੜੀ ਹੈ, ਇਹ ਦੇਖੋ ਤੁਸੀਂ, ਇਹ ਜਿਹੜੀ ਹੈ ਨਾ ਇਹ ਪੁਰਾਣੀ ਪਈ ਹੈ। ਇਹ ਬਿਲਕੁਲ ਪੁਰਾਣੀ ਦਰਿਆਫਤ ਹੋਈ ਹੈ। ਦੇਖੋ ਦੇ ਡਿਜ਼ਾਈਨਿੰਗ ਤੁਸੀਂ ਵੇਖ ਸਕਦੇ ਹੋ। ਇਹ ਜਨਾਬ ਇਹ ਡੋਲੀ ਸੀ ਕਿਸੇ ਦੇ ਜਹੇਜ਼ ਦੀ ਜਿਹੜੀ ਕਿ 1947 ਵਾਲੀ ਇੱਥੇ ਪਈ ਹੈ। ਤੇ ਘਰ ਡਿੱਗ ਗਿਆ, ਬੂਹੇ ਟੁੱਟ ਗਏ ਨੇ, ਲੇਕਿਨ ਇਹ ਦੇਖੋ ਜੀ ਇਹ ਡੋਲੀ ਅੱਜ ਵੀ ਪਈ ਹੈ। ਬਹੁਤ ਹੀ ਖੂਬਸੂਰਤ ਨਕਸ਼ਨਕਾਰੀ ਇਹਦੇ ਤੇ ਹੋਈ ਹੈ। ਹਾਂਜੀ, ਇਹ ਪਤਾ ਨਹੀਂ ਕਿਹੜੀ ਮਾਈ ਦੇ ਦਾਜ ਦਾ ਇਹ ਅਲਮਾਰੀ ਹੈਗੀ। ਅੱਗੇ ਸ਼ੀਸ਼ਾ ਵੀ ਲੱਗਾ।
ਤੇ ਖਾਨੇ ਵਿੱਚ ਪਏ ਨੇ, ਪਤਾ ਨਹੀਂ ਕਿਹੜਾ ਸਮਾਨ ਰੱਖਦੇ ਹੋਣਗੇ, ਹੁਣ ਹੌਲੀ ਹੌਲੀ ਟੁੱਟ ਗਿਆ ਤੇ ਅੱਜ ਸਾਰਾ ਕੁਝ ਪਿਆ। ਇਹ ਵੀ ਇੱਕ ਦਰਵਾਜ਼ਾ ਜਿਹੜਾ ਇਹਨਾਂ ਦੀ ਸਾਰੀ ਜਿਹੜੀ ਨਾ ਇਹ ਘਰ ਸੀ ਉਹਦਾ ਸਮਾਨ ਸਿਰਫ ਇੱਕ ਡੋਲੀ ਰਹਿ ਗਈ ਹੈ, ਠੀਕ ਹੈ ਨਾ। ਇਹ ਜੀ ਵੇਖ ਸਕਦੇ ਤੁਸੀਂ ਇਹ ਚੁਬਾਰਾ ਜਿਹੜਾ ਤੁਹਾਨੂੰ ਟੁੱਟ ਰਿਹਾ ਹੈ ਆਹਿਸਤਾ ਆਹਿਸਤਾ। ਛੱਤਾਂ ਟੁੱਟੀਆਂ ਨੇ, ਇਸ ਲਈ ਅਸੀਂ ਅੱਗੇ ਨਹੀਂ ਜਾਵਾਂਗੇ। ਇਹ ਫਸਟ ਫਲੋਰ ਇਹ ਤੁਹਾਨੂੰ ਥੱਲੇ ਦਿਖਾਇਆ ਹੈ। ਇੱਥੇ ਇੱਕ ਚੀਜ਼ ਤੁਹਾਨੂੰ ਦੱਸਦਾ ਕਿ ਇਹ ਜਿਹੜਾ ਸਾਰਾ ਅਹਾਤਾ ਤੁਹਾਨੂੰ ਨਜ਼ਰ ਆ ਰਿਹਾ ਨਾ, ਇਹ ਬਹੁਤ ਸਾਰੇ ਹਿੰਦੂ ਜਿਹੜੇ ਕਿ ਇਸ ਪਿੰਡ ਤੋਂ ਇੰਡੀਆ ਗਏ ਨੇ, ਉਹਨਾਂ ਨੇ ਕਿਹਾ ਸੀ ਕਿ ਸਾਡੇ ਪਿੰਡ ਦੇ ਵਿੱਚ ਨਾ ਇੱਕ ਖੁੱਲਾ ਅਹਾਤਾ ਸੀ, ਉਹਦੇ ਚਾਰੋਂ ਤਰਫ ਦੁਕਾਨਾਂ ਸਨ ਹਿੰਦੂਆਂ ਦੀਆਂ। ਇਹ ਸਾਈਡ ਤੇ ਨਵਾਂ ਘਰ ਬਣ ਗਿਆ, ਬਾਕੀ ਇਹ ਸਾਰੀਆਂ ਉਹੀ ਪੁਰਾਣਾ ਹੈ। ਇਹ ਟੁੱਟ-ਫੁੱਟ ਤੇ ਇਹ ਉਹ ਹੈਗਾ ਜਿੱਥੇ ਮੰਡੀ ਵੀ ਲੱਗਦੀ ਹੁੰਦੀ ਸੀ, ਔਰ ਇੱਥੇ ਹਲਵਾਈਆਂ ਦੀਆਂ, ਸੁਨਿਆਰਿਆਂ ਦੀਆਂ, ਸੋਨਾ ਚਾਂਦੀ ਵੇਚਣ ਦੀਆਂ, ਬਜਾਜੀ ਦੀਆਂ, ਕੱਪੜੇ ਦੀਆਂ, ਜੁੱਤੀਆਂ ਦੀਆਂ, ਖਾਣ ਪੀਣ ਦੀਆਂ, ਮਨਿਆਰੀ ਦੀਆਂ ਇੱਥੇ ਦੁਕਾਨਾਂ ਹੁੰਦੀਆਂ ਸਨ। ਇਹ ਹੁਣ ਨਵੀਆਂ ਤਾਮੀਰਾਤ ਹੋ ਰਹੀਆਂ ਨੇ। ਇਹ ਚੁਬਾਰਾ ਹੈ ਜੀ, ਇਹ ਇੱਥੇ ਇੱਕ ਹਿੰਦੂ ਤਾਜਰ ਸੀ ਬਹੁਤ ਵੱਡਾ, ਤੇਲ ਦੇ ਗੋਦਾਮ ਸਨ, ਮਿੱਟੀ ਦੇ ਤੇਲ ਦੇ ਉਹਦੇ, ਤੇ ਸੋਨੇ ਸਰੀਏ ਦਾ ਕਾਰੋਬਾਰ ਕਰਦਾ ਸੀ। ਅੰਮ੍ਰਿਤਸਰ ਗੁਰਦਾਸਪੁਰ ਤੋਂ ਲਿਆ ਕੇ ਵੇਚਦਾ ਸੀ। ਇਹ ਸਾਹਮਣੇ ਉਹ ਏਰੀਆ ਹੈ ਜਿਹੜਾ ਕਿ ਇੱਥੇ ਦੁਕਾਨਾਂ ਵਾਲਾ ਸੀ। ਇਸ ਪਿੰਡ ਦੀ ਮੰਡੀ ਲੱਗਦੀ ਹੁੰਦੀ ਸੀ। ਇਹ ਸਾਰਾ ਤੁਸੀਂ ਦੇਖ ਸਕਦੇ, ਹਾਲੇ ਵੀ ਇਹ ਪੁਰਾਣੀ ਦੁਕਾਨ ਇੱਕ ਮੌਜੂਦ ਹੈ। ਠੀਕ ਹੈ ਨਾ ਦੋਸਤੋ, ਇਹ ਦੇਖੋ ਹੁਣ ਤੁਸੀਂ ਜਿਹੜੇ ਬੜੇ ਪਿਆਰ ਨਾਲ, ਚਾਅ ਨਾਲ, ਮਾਣ ਨਾਲ ਕਮਰੇ ਬਣਾਏ ਗਏ ਸਨ 1947 ਤੋਂ ਕਈ ਸਾਲ ਪਹਿਲਾਂ, ਕਿਉਂਕਿ ਇਹ ਛੋਟੀ ਇੱਟ ਨਾਲ ਬਣੇ ਨੇ। ਉਹਨਾਂ ਦੇ ਪਸਾਰ, ਡਿਊੜੀਆਂ, ਗੈਲਰੀਆਂ ਔਰ ਕੋਠਰੀਆਂ, ਸਾਰਾ ਕੁਝ ਜਨਾਬ ਉੱਥੇ ਹੀ ਹੈ, ਲੇਕਿਨ ਉਹ ਬਜ਼ੁਰਗ ਉੱਥੇ ਨਹੀਂ। ਇਹ ਇੱਕ ਮੈਨੂੰ ਬੱਤੀ ਨਜ਼ਰ ਆਈ ਹੈ, ਇਹ ਬੱਤੀ ਲਾਲਟੈਨ। ਇਹ ਜੀ ਕੁਝ ਸਾਲ ਪਹਿਲਾਂ ਲਾਲਟੈਨ ਦਾ ਜ਼ਮਾਨਾ ਹੁੰਦਾ ਸੀ, ਅਸੀਂ ਵੀ ਉਹ ਜ਼ਮਾਨਾ ਦੇਖਿਆ ਏ। ਲੇਕਿਨ ਹੁਣ ਤੇ ਜਨਾਬ ਇਹ ਦੇਖੋ ਤੁਸੀਂ, ਇਹ ਘਰ ਏ ਖੰਡਰ ਬਣ ਗਿਆ। ਕਿੱਥੇ ਗਏ ਲੋਕ ਦੋਸਤੋ, ਜਿੰਨਾ ਏਡੇ ਆਲੀਸ਼ਾਨ ਘਰ ਬਣਾਏ ਤੇ ਰਹਿਣਾ ਨਸੀਬ ਨਾ ਹੋਇਆ। ਤੇ ਉਸ ਤੋਂ ਬਾਅਦ ਫਿਰ ਜਿਹੜੇ ਲੋਕੀ ਇੱਥੇ ਰਹੇ ਉਹ ਵੀ ਅੱਜ ਇੱਥੇ ਨਹੀਂ ਹੈਗੇ, ਉਹ ਵੀ ਉਹਨਾਂ ਨੂੰ ਵੀ ਰਹਿਣਾ ਨਸੀਬ ਨਹੀਂ ਹੋਇਆ, ਔਰ ਉਹਨਾਂ ਹੁਣ ਕਿਤੇ ਹੋਰ ਜਗ੍ਹਾ 'ਤੇ ਘਰ ਬਣਾ ਲਏ ਨੇ। ਲੇਕਿਨ ਇਹ ਉੱਤੇ ਉਹ ਪੌੜੀਆਂ, ਉਹ ਜਨਾਬ ਸਾਰਾ ਏਰੀਆ ਜਿਹੜਾ ਤੁਹਾਨੂੰ ਵਿਖਾਇਆ ਜਾ ਰਿਹਾ, ਇਹ ਜਨਾਬ 1947 ਦੀਆਂ ਯਾਦਾਂ ਦੇ ਉਜਾੜੇ ਨੇ, ਜਿਹੜੇ ਕਿ ਇਸ ਬੜਾ ਪਿੰਡ ਦੇ ਵਿੱਚ ਹਿੰਦੂ, ਮਹਾਜਨ, ਸੁਨਿਆਰੇ, ਖੱਤਰੀ, ਬ੍ਰਾਹਮਣ, ਬਹੁਤ ਸਾਰੀਆਂ ਕੌਮਾਂ ਬਾਸ ਸਨ। ਮੁਸਲਮਾਨ ਹੈ ਸਨ, ਥੋੜ੍ਹੇ ਘਰ ਸਨ ਨਾ ਹੋਣ ਦੇ ਬਰਾਬਰ, ਤੇ ਸਿੱਖ ਨਹੀਂ ਸਨ ਹੈਗੇ ਇਸ ਪਿੰਡ ਦੇ ਵਿੱਚ। ਇਸ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਪੁਰਾਣੀਆਂ ਦੁਕਾਨਾਂ ਜਿਹੜੀਆਂ ਹੁੰਦੀਆਂ ਸਨ, ਲੇਕਿਨ ਉਹਦਾ ਵਿੱਚੋਂ ਹੁਣ 2-3 ਦੁਕਾਨਾਂ ਹੀ ਨੇ ਪੁਰਾਣੀਆਂ ਜਿਹੜੀਆਂ ਅੱਜ ਵੀ ਖੁੱਲ੍ਹੀਆਂ ਨੇ, ਔਰ ਉੱਥੇ ਉਹ ਲੋਕ ਕਾਰੋਬਾਰ ਕਰ ਰਹੇ ਨੇ ਜਿਨ੍ਹਾਂ ਦੇ ਵੱਡੇ ਇੰਡੀਆ ਦੇ ਵਿੱਚੋਂ ਆਏ ਸਨ, ਜੰਮੂ ਤੋਂ ਆਏ ਸਨ 1947 ਵੇਲੇ ਉਜੜ ਕੇ। ਤੇ ਇਹ ਵੀ ਦੁਕਾਨ ਉਹਨਾਂ ਦੇ ਵਿੱਚ ਇੱਕ ਸ਼ਾਮਲ ਹੈ। ਤੇ ਇਹ ਜਨਾਬ ਦੇਖ ਸਕਦੇ ਹੋ ਸਾਡੇ ਦੋਸਤ ਭਾਈ ਇੱਥੇ ਬੈਠੇ ਨੇ, ਰੌਣਕ ਲਾਈ ਹੋਈ ਹੈ। ਮੈਨੂੰ ਬਜ਼ੁਰਗਾਂ ਨੇ ਇੱਥੇ ਦੱਸਿਆ ਕਿ ਜ਼ਿਆਦਾਤਰ ਆਬਾਦੀ ਜਿਹੜੀ ਹੈ ਉਹ ਆਈ ਹੈ ਜੰਮੂ ਤੋਂ, ਰਿਆਸਤ ਤੋਂ ਇੱਥੇ। ਤੇ ਇਸ ਪਿੰਡ ਦੇ ਵਿੱਚ 4 ਮੰਦਿਰ ਹੁੰਦੇ ਹਨ, ਜਿਨ੍ਹਾਂ ਦੇ ਵਿੱਚ ਸਿਰਫ ਇੱਕ ਹੀ ਮੰਦਿਰ ਹੁਣ ਰਹਿ ਗਿਆ ਹੈ, ਬਾਕੀ ਮੰਦਿਰ ਖਤਮ ਹੋ ਗਏ ਨੇ। ਔਰ ਇਹ ਜਿਹੜਾ ਬਾਜ਼ਾਰ ਵਾਲਾ ਏਰੀਆ ਹੈ ਜਿੱਥੇ ਮੰਡੀ ਲੱਗਦੀ ਹੁੰਦੀ ਸੀ, 4 ਚੁਫੇਰੇ ਹਲਵਾਈਆਂ ਦੀਆਂ ਔਰ ਸੋਨੇ ਚਾਂਦੀ ਦੇ ਜ਼ੇਵਰਾਤ ਦੀਆਂ ਦੁਕਾਨਾਂ ਹੁੰਦੀਆਂ ਸਨ, ਇਹ ਸਾਰਾ ਅਹਾਤਾ ਉਹ ਹੈਗਾ ਹੈ ਜਿਹੜਾ ਕਿ ਅੱਜ ਵੀ ਮੌਜੂਦ ਹੈਗਾ ਹੈ। ਇਹ ਸਾਰੀ ਤਫਸੀਲ ਸਾਨੂੰ ਉਹਨਾਂ ਬਜ਼ੁਰਗਾਂ ਦੱਸੀ ਜਿਹੜੇ 1947 ਵੇਲੇ ਆ ਪਿੰਡ ਛੱਡ ਕੇ ਤੇ ਇੰਡੀਆ ਟੁਰ ਗਏ, ਤੇ ਉੱਥੇ ਉਹਨਾਂ YouTube ਚੈਨਲਾਂ ਨੂੰ ਇੰਟਰਵਿਊ ਦਿੱਤੇ ਕਿ ਜੀ ਸਾਡਾ ਪਿੰਡ ਬਹੁਤ ਵੱਡਾ ਪਿੰਡ ਹੁੰਦਾ ਸੀ, ਔਰ ਇੱਥੇ ਆ ਕੇ ਵਾਕਈ ਪਤਾ ਚੱਲਾ ਹੈ ਕਿ ਪਿੰਡ ਜਿਹੜਾ ਨਾ ਵਾਕਈ ਬਹੁਤ ਵੱਡਾ ਪਿੰਡ ਸੀ। ਤੇ ਤੁਸੀਂ ਕਮੈਂਟ ਕਰਕੇ ਦੱਸਣਾ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ। ਮਜ਼ੀਦ ਵੀਡੀਓਜ਼ ਲਈ ਚੈਨਲ ਸਬਸਕ੍ਰਾਈਬ ਕਰ ਲਓ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।